ਵੀਅਰਸ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਹੈ ਫ੍ਰੀਮਾਰਟ ਕੈਲੀਫੋਰਨੀਆ ਤੋਂ ਬੀਬੀ ਹਰਦਰਸ਼ਨ ਕੌਰ ਜੀ ਦਾ। ਇਹਨਾਂ ਨੇ ਅਮਰੀਕਨ ਸਟੇਟ ਕਾਕਸ ਬਣਨ ਤੇ ਵਧਾਈ ਦਿੱਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇੱਥੇ ਬੇ ਏਰੀਏ ਵਿੱਚ ਇੱਕ ਸੱਜਣ ਸਤਨਾਮ ਸਿੰਘ ਚਾਹਲਾ ਹੈ। ਇਹ ਇੱਕ ਅਖਬਾਰ ਵੀ ਕੱਢਦਾ ਹੈ ਅਤੇ ਇਸ ਨੇ ਇੱਕ ਨਾਪਾ ਨਾਂ ਦੀ ਜਾਲੀ ਜਿਹੀ ਸੰਸਥਾ ਵੀ ਬਣਾਈ ਹੋਈ ਹੈ ਜਿਸ ਰਾਹੀਂ ਇਹ ਭਾਰਤ ਸਰਕਾਰ ਦੀ ਸੇਵਾ ਕਰਦਾ ਹੈ। ਇਸ ਨੇ ਸਿੱਖ ਕਾਕਸ ਬਣਨ ਤੇ ਵੀ ਭਾਰਤ ਸਰਕਾਰ ਦੀ ਬੋਲੀ ਹੀ ਬੋਲੀ ਹੈ। ਪਰ ਸੱਚਾਈ ਇਹ ਹੈ ਕਿ ਇਹ ਤੇ ਇਸ ਦਾ ਪਰਿਵਾਰ ਅਮਰੀਕਾ ਵਿੱਚ ਸਿਆਸੀ ਸ਼ਰਨ ਲੈ ਕੇ ਪੱਕੇ ਹੋਏ ਹਨ। ਕਿ ਸਿਆਸੀ ਸ਼ਰਨ ਲੈਣ ਲੱਗਿਆ ਇਸ ਨੇ ਭਾਰਤ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਨਹੀਂ ਸੀ ਦੱਸੀ। ਮੇਰਾ ਇਹ ਦੱਸਣ ਤੋਂ ਮਤਲਬ ਸੰਗਤਾਂ ਨੂੰ ਖਬਰਦਾਰ ਕਰਨਾ ਹੈ ਤਾਂ ਕਿ ਇਹੋ ਜਿਹੇ ਸਰਕਾਰੀ ਟੌਂਟਾਂ ਤੋਂ ਉਹ ਸੁਚੇਤ ਰਹਿਣ। ਬੀਬੀ ਹਰਦਰਸ਼ਨ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਲਿਖਿਆ ਵੀ ਔਰ ਤੁਸੀਂ US ਕਾਂਗਰੈਸ਼ਨਲ ਅਮਰੀਕਨ ਸਿੱਖ ਕਾਕਸ ਬਣਨ ਦੇ ਉੱਤੇ ਮੁਬਾਰਕਬਾਦ ਵੀ ਦਿੱਤੀ ਹੈ ਜੀ। ਜਿਸ ਸ਼ਖਸ ਵੱਲ ਤੁਸੀਂ ਇਸ਼ਾਰਾ ਕੀਤਾ ਹੈ ਉਸ ਬਾਰੇ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਵੀ ਇਸ ਬੰਦੇ ਔਰ ਇਹਦੇ ਪਰਿਵਾਰ ਨੇ ਪੋਲੀਟੀਕਲ ਅਸਾਈਲਮ ਸਿਆਸੀ ਸ਼ਰਨ ਲਈ ਹੋਈ ਹੈ ਜੀ। ਔਰ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਨਾ ਪੱਖੀ ਪ੍ਰੋਪੇਗੈਂਡਾ ਸਿੱਖ ਇਸ਼ੂਜ਼ ਦੇ ਉੱਤੇ ਹੋ ਰਿਹਾ ਹੈ ਉਹਨਾਂ ਦੇ ਰਾਹੀਂ ਹੋ ਰਿਹਾ ਹੈ। ਨਾਪਾ ਜਿਹੜੀ ਜਥੇਬੰਦੀ ਬਣਾਈ ਹੈ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਜੀ, ਔਰ ਇਹ ਸਿੱਖ ਕਾਕਸ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਕਿ ਜੀ ਇਹ ਖਾਲਿਸਤਾਨੀ ਲੌਬੀ ਹੈ ਔਰ ਇਹਨਾਂ ਨੇ ਦੂਸਰਾ ਨਹੀਂ ਸਾਨੂੰ ਦੱਸਿਆ ਹੀ ਨਹੀਂ ਜੀ, ਜਿਵੇਂ ਵੀ ਤੁਸੀਂ ਗਵਰਨਰ ਲੱਗੇ ਹੁੰਦੇ ਹੋ। ਸੋ ਇਹ ਗੱਲ ਕੋਈ ਹੈਰਾਨੀ ਵਾਲੀ ਨਹੀਂ ਹੈ ਕਿ ਵੀ ਬਹੁਤ ਸਾਰੇ ਲੋਕ ਜਿਹੜੇ ਕਿ ਸਿੱਖ ਸਫਾਂ ਦੇ ਵਿੱਚ ਵਾੜੇ ਗਏ ਜਾਂ ਆਏ ਜਿਹੜੇ ਸਿਆਸੀ ਸ਼ਰਨ ਲੈਣ ਵਾਲੇ ਨੇ ਇੱਥੇ ਬਹੁਤ ਸਾਰੇ ਨੇ। ਔਰ ਇਹ ਇਕੱਲੇ ਇਹਨਾਂ ਦਾ ਤਾਂ ਇਹ ਤਾਂ ਚਲੋ ਹੁਣ ਵੀ ਆਪਣੀ ਬ੍ਰੈਡ ਐਂਡ ਬਟਰ ਇਹਦੇ ਚੋਂ ਕੱਢਦੇ ਨੇ ਸਿੱਖਾਂ ਦਾ ਵਿਰੋਧ ਕਰਕੇ ਜਾਂ ਹਿੰਦੁਸਤਾਨੀ ਗੌਰਮੈਂਟ ਦੀ ਹਮਾਇਤ ਕਰਕੇ। ਪਰ ਇਹੋ ਜਿਹੇ ਵੀ ਸਾਡੇ ਵੀਰ ਨੇ ਜਿਹੜੇ ਅਸਾਈਲਮ ਦੇ ਨਾਲ ਟੱਬਰਾਂ ਦੇ ਟੱਬਰ ਲਿਆਂਦੇ ਨੇ ਇੱਥੇ ਜਾਲੀ ਝੂਠੇ ਸੱਚੇ ਤੇ ਫਿਰ ਦਾਰੂ ਪੀ ਕੇ ਨਾਲੇ ਖਾਲਿਸਤਾਨ ਨੂੰ ਗਾਲਾਂ ਕੱਢਦੇ ਹੁੰਦੇ ਨੇ ਨਾਲੇ ਜੁਝਾਰੂ ਨੂੰ ਕੱਢਦੇ ਹੁੰਦੇ ਨੇ। ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਵੀ ਜੇ ਤੁਹਾਡੇ ਇਸ ਮੁਲਕ ਦੇ ਵਿੱਚ ਪੈਰ ਲੱਗੇ ਨੇ ਤਾਂ ਉਹਨਾਂ ਦਾ ਖੂਨ ਡੁੱਲਿਆ ਜਿਹਨੂੰ ਤੁਸੀਂ ਇੱਥੇ ਵੇਚਿਆ। ਸੋ ਮੇਰਾ ਖਿਆਲ ਹੈ ਵੀ ਮੈਂ ਤਾਂ ਇਹੀ ਕਹਾਂਗਾ ਕਿ ਵੀ ਸੁਚੇਤ ਹੋਣ ਦੀ ਲੋੜ ਹੈ। ਇਸ ਕਿਸਮ ਦੇ ਲੋਕ ਜਿਹੜੇ ਸਿੱਖ ਸਫਾਂ ਦੇ ਵਿੱਚ ਵੰਡ ਪਾਉਂਦੇ ਨੇ, ਪਾੜ ਪਾਉਂਦੇ ਨੇ, ਨਫ਼ਰਤ ਫੈਲਾਉਂਦੇ ਨੇ ਜਾਂ ਹਿੰਦੁਸਤਾਨੀ ਸਰਕਾਰ ਦੀ ਬੋਲੀ ਬੋਲਦੇ ਨੇ, ਇਹਨਾਂ ਨੂੰ ਪਛਾਣੀਏ ਔਰ ਇਹਨਾਂ ਨੂੰ ਆਈਸੋਲੇਟ ਕਰੀਏ ਕੌਮ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਦੇ ਜਵਾਬ ਦਿੱਤੇ ਤੇ ਹੁਣ ਅਸੀਂ ਆਪਣਾ ਸਵਾਲ ਦਾ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ ਪਹਿਲੀ ਮਈ 2013 19 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਅਹਿਮੀਅਤ। ਦੇਖੋ, ਅੱਜ ਪਹਿਲੀ ਮਈ ਜਦੋਂ ਅਸੀਂ ਅਮਰੀਕਾ 'ਚ ਆਏ ਔਰ ਇਹ ਹਮੇਸ਼ਾ ਯਾਦ ਸੀ ਕਿ ਪਹਿਲੀ ਮਈ ਨੂੰ ਵਰਕਰਸ ਡੇ ਹੁੰਦਾ, ਇੰਡੀਆ 'ਚ ਛੁੱਟੀ ਹੁੰਦੀ ਹੈ ਜੀ। ਇੱਥੇ ਵੀ ਇੱਥੇ ਸਤੰਬਰ ਦੇ ਮਹੀਨੇ ਉਹੀ ਵਰਕਰ ਡੇ ਹੁੰਦਾ ਹੈ ਜੀ ਤੇ ਅੱਜ ਪਹਿਲੀ ਮਈ ਹੈ। ਵਰਕਰਸ ਡੇ ਦੀ ਜਿਹੜੀ ਹਿਸਟਰੀ ਹੈ ਬੜੀ ਦਿਲਚਸਪ ਹੈ ਕਿ 1886 ਦੇ ਵਿੱਚ ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇ ਮਾਰਕੀਟ ਦੇ ਵਿੱਚ ਵਰਕਰਾਂ ਨੇ ਪ੍ਰੋਟੈਸਟ ਕੀਤਾ ਜੀ। ਉਦੋਂ ਬਹੁਤ ਐਕਸਪਲੋਇਟੇਸ਼ਨ ਸੀ, 20-20 ਘੰਟੇ ਕੰਮ ਲੈਂਦੇ ਸੀ ਉਹਨਾਂ ਤੋਂ, ਤਨਖਾਹ ਜਿਹੜੀ ਹੈ ਉਹ ਦੇਣੀ ਨਾ ਦੇਣੀ। ਸੋ ਉਹਨਾਂ ਨੇ ਜਿਹੜੀ ਹੈ ਉਹ ਆਪਣਾ ਰੋਸ ਵਿਖਾਵਾ ਕੀਤਾ ਕਿ ਸਿਰਫ 8 ਘੰਟੇ ਦਾ ਜਿਹੜਾ ਹੈ ਉਹ ਵਰਕਿੰਗ ਡੇ ਹੋਣਾ ਚਾਹੀਦਾ। ਹੁਣ ਅੱਜ ਤਾਂ ਸਾਨੂੰ ਲੱਗਦਾ ਨਹੀਂ ਅਸੀਂ ਤਨਖਾਹ ਲੈਣੀ ਹੈ ਜੀ 40 ਘੰਟੇ ਹਫ਼ਤੇ ਦੇ ਮਿਲਣੇ ਹੀ ਮਿਲਣੇ ਨੇ ਫੁੱਲ ਜੋਬ ਲਈ, ਉਸ ਤੋਂ ਵੱਧ ਓਵਰ ਟਾਈਮ ਹੈ। ਪਰ ਇਹ ਇਹਨਾਂ ਵਰਕਰਾਂ ਦੀਆਂ ਕੁਰਬਾਨੀਆਂ ਨੇ ਜਿਸ ਦਿਨ ਨੂੰ ਅੱਜ ਅਸੀਂ ਦੁਨੀਆ ਦੇ 70 ਦੇਸ਼ਾਂ ਦੇ ਵਿੱਚ ਇਸ ਨੂੰ ਲੈ ਕੇ ਛੁੱਟੀ ਹੁੰਦੀ ਹੈ। ਅਮਰੀਕਾ ਜੇ ਦਿਨ ਸਤੰਬਰ, ਅਮਰੀਕਾ ਔਰ ਕੈਨੇਡਾ 'ਚ ਸਤੰਬਰ 'ਚ ਹੈ। ਸੋ ਇਹ ਹੇ ਮਾਰਕੀਟ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ ਇਸ ਦੇ ਉੱਤੇ ਗੋਲੀ ਚਲਾਈ ਪੁਲਿਸ ਨੇ ਔਰ 4 ਵਰਕਰ ਮਾਰੇ ਗਏ। ਔਰ ਇਹ ਦਿਨ ਫਿਰ ਇੰਨਾ ਕਿ ਐਸਟੈਬਲਿਸ਼ ਹੋਇਆ ਕਿ 1899 'ਚ ਜਦੋਂ ਪੈਰਿਸ ਦੇ ਵਿੱਚ ਸੈਕੰਡ ਇੰਟਰਨੈਸ਼ਨਲ ਕਾਨਫਰੰਸ ਵਰਕਰਸ ਦੀ ਹੋਈ ਤੇ 1899 ਉਹ ਸਾਲ ਸੀ ਜਦੋਂ ਫ੍ਰੈਂਚ ਰੈਵੋਲੂਸ਼ਨ ਦੀ 100th ਐਨੀਵਰਸਰੀ ਸੀ ਜੀ। ਸੋ ਉਹਨਾਂ ਨੇ ਇਸ ਦਿਨ ਨੂੰ ਮਈ ਪਹਿਲੀ ਨੂੰ ਇੰਟਰਨੈਸ਼ਨਲ ਵਰਕਰਸ ਡੇ ਜਿਹੜਾ ਹੈ ਇਹ ਐਲਾਨ ਦਿੱਤਾ ਔਰ ਅੱਜ ਦੁਨੀਆ ਭਰ ਦੇ ਵਿੱਚ ਇਹ ਦਿਨ ਜਿਵੇਂ ਮੈਂ ਕਿਹਾ 70 ਤੋਂ ਜ਼ਿਆਦਾ ਦੇਸ਼ਾਂ 'ਚ ਛੁੱਟੀਆਂ ਨੇ। ਅਮਰੀਕਾ ਦੇ ਵਿੱਚ ਕਾਫੀ ਸਟਰਗਲ ਰਹੀ, US ਕਾਂਗਰਸ 'ਚ ਵੀ ਦੂਜੇ ਵੀ ਉਹਨੂੰ ਮਈ ਪਹਿਲੀ ਦੇ ਨਾਲ ਜੋੜ ਕੇ ਦੇਖਿਆ ਜਾਏ। ਪਰ ਇੱਕ ਸਮਾਂ ਆਇਆ ਵੀ ਕਮਿਊਨਿਸਟ ਮੂਵਮੈਂਟ ਜਦੋਂ ਚੱਲੀ ਤੇ ਮਈ ਪਹਿਲੀ ਯੂਨੀਅਨਸ, ਟ੍ਰੇਡ ਯੂਨੀਅਨਸ ਉਹ ਬਹੁਤੀਆਂ ਕਾਮਰੇਡਾਂ ਕੋਲ ਸੀ ਦੁਨੀਆ 'ਚ। ਅਮਰੀਕਨ ਡਰਦੇ ਸੀ ਕਿ ਮਈ ਪਹਿਲੀ ਦੇ ਥੱਲੇ ਕਮਿਊਨਿਸਟ ਇੱਥੇ ਮਜ਼ਬੂਤ ਨਾ ਹੋਣ। ਸੋ ਉਹਨਾਂ ਨੇ ਮਈ ਪਹਿਲੀ ਨੂੰ ਹੋਰ ਨਾਂ ਦਿੱਤੇ ਹੋਏ ਨੇ, ਇਸ ਨੂੰ ਲਾਇਲਟੀ ਡੇ ਕਿਹਾ US ਕਾਂਗਰਸ ਨੇ ਕਿ ਜੇ ਅਸੀਂ
ਆਪਣੀ ਲਾਇਲਟੀ ਦਿਖਾਈ ਹੈ ਤੇ ਵਰਕਰ ਡੇ ਸਤੰਬਰ 'ਚ ਮੂਵ ਕੀਤੇ। ਸੋ ਮੈਂ ਸਮਝਦਾ ਵੀ ਅੱਜ ਦੇ ਦਿਨ ਇਸ ਮੌਕੇ ਦੇ ਉੱਤੇ ਮੈਂ ਦੁਨੀਆ ਭਰ ਦੇ ਕਿਰਤੀ ਕਾਮੇ, ਕੋਈ ਕੋਲ ਮਾਈਨਸ ਜਿਨ੍ਹਾਂ ਨੇ ਕੰਮ ਕਰਦੇ ਆ, ਜਿਹੜੇ ਆਪਣਾ ਖੂਨ ਪਸੀਨਾ ਇੱਕ ਕੀਤਾ ਹੈ, ਖੇਤਾਂ ਦੇ ਵਿੱਚ ਕੰਮ ਕਰਦੇ ਕਿਸਾਨ, ਫੈਕਟਰੀਆਂ 'ਚ ਕੰਮ ਕਰਦੇ ਮਜ਼ਦੂਰ, ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਬਹੁਤ ਸਾਰੇ ਜਿਹੜੇ ਆਨੰਦ ਮਾਣਦੇ ਹਾਂ। ਔਰ ਇਹ ਬਾਬੇ ਨਾਨਕ ਦਾ ਹੀ ਸਿਧਾਂਤ ਹੈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਵਡਿਆਇਆ ਹੋਇਆ ਮਰਕ ਭਾਗੋ ਦੇ ਮਾਲ ਪੂੜਿਆਂ ਨੂੰ ਨਕਾਰ ਕੇ। ਸੋ ਸਿੱਖੀ ਕਿਰਤ ਦੀ ਗੱਲ ਹੈ, ਜਿਹੜਾ ਵਰਕਰ ਹੈ, ਕੰਮ ਹੈ, ਉਹ ਖੂਨ ਪਸੀਨਾ ਇੱਕ ਕਰਕੇ ਉਹਦੀ ਕਮਾਈ ਹੱਕ ਹਲਾਲ ਦੀ ਹੈ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਸੀ ਕਿ ਅਲਟੀਮੇਟਲੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਇਮਾਨਦਾਰੀ ਕਿਰਤ ਦੀ ਕਮਾਈ, ਔਰ ਉਹਨੂੰ ਵੀ ਲੋੜਵੰਦਾਂ ਦੇ ਨਾਲ ਵੰਡਦੇ ਨੇ, ਅਲਟੀਮੇਟਲੀ ਰੱਬ ਦਾ ਦਰਵਾਜ਼ਾ ਉਹਨਾਂ ਦੇ ਲਈ ਖੁੱਲ੍ਹਦਾ ਹੈ। ਸੋ ਅੱਜ ਦੇ ਦਿਨ ਪਹਿਲਾਂ ਤਾਂ ਮੈਂ ਦੁਨੀਆ ਭਰ ਦੇ ਕਾਮਿਆਂ ਨੂੰ ਸੈਲੂਟ ਕਰਦਾ ਔਰ ਉਹਨਾਂ ਨੂੰ ਆਪਣੇ ਜਿਹੜੀਆਂ ਸ਼ੁਭ ਕਾਮਨਾਵਾਂ ਦਿੰਦਾ। ਸਾਡੇ ਮੁਸਲਮਾਨ ਭਾਈਚਾਰੇ ਦੇ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਦੁਨੀਆ 'ਚ ਨੇ। ਅੱਜ ਦਾ ਦਿਨ ਮੁਬਾਰਕ ਦਿਨ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਇੱਕੋ ਇੱਕ ਡਾਟਰ ਬੀਬੀ ਫਾਤਿਮਾ ਜ਼ਾਹਰਾ, ਉਹਨਾਂ ਦਾ ਜਨਮ ਦਿਨ ਹੈ ਔਰ ਮੁਸਲਮਾਨ ਜਗਤ ਇਸ ਨੂੰ ਪ੍ਰੇਅਰਸ ਦੇ ਨਾਲ ਮਨਾਉਂਦਾ ਹੈ, ਕਿਉਂਕਿ ਇਹੀ ਬੀਬੀ ਫਾਤਿਮਾ ਨੇ ਜਿਹੜੇ ਹਜ਼ਰਤ ਅਲੀ ਦੀ ਪਤਨੀ ਵੀ ਸਨ ਔਰ ਹਸਨ ਔਰ ਹੁਸੈਨ ਇਹਨਾਂ ਦੇ ਬੇਟੇ ਸਨ, ਜਿਹੜੇ ਕਰਬਲਾ ਦੇ ਮੈਦਾਨ ਦੇ ਵਿੱਚ ਲੜਦੇ ਸ਼ਹੀਦ ਹੋਏ। ਸੋ ਅਸੀਂ ਇਸਲਾਮਿਕ ਫੇਥ ਵਾਲੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਮੁਬਾਰਕਬਾਦ ਦਿੰਦੇ। ਸਿੱਖ ਹਿਸਟਰੀ ਦੇ ਹਵਾਲੇ ਨਾਲ 1746 ਦੇ ਵਿੱਚ ਅਪ੍ਰੈਲ ਦੇ ਅਖੀਰਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਮਈ ਦੇ ਪਹਿਲੇ ਹਫ਼ਤੇ ਤੱਕ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਛੰਭ ਦੇ ਵਿੱਚ ਹੋਇਆ, ਜਿਹਦੇ 'ਚ ਕਿ ਲੱਖੂ ਤੇ ਯਹੀਆ ਖਾਨ, ਲਖਪਤ ਰਾਏ ਵਜ਼ੀਰ ਹੈ, ਯਹੀਆ ਖਾਨ ਗਵਰਨਰ ਹੈ, ਉਹਨਾਂ ਨੇ 15 ਤੋਂ 20 ਹਜ਼ਾਰ ਸਿੱਖਾਂ ਨੂੰ ਜੰਗਲ ਨੂੰ ਅੱਗ ਲਾ ਦਿੱਤੀ, ਉਹਨਾਂ ਨੂੰ ਸ਼ਹੀਦ ਕੀਤਾ। 2-3 ਹਜ਼ਾਰ ਨੂੰ ਫੜ ਕੇ ਲਿਆਂਦਾ ਚੌਂਕ ਨਖਾਸ ਲਾਹੌਰ ਦੇ ਵਿੱਚ, ਜਿੱਥੇ ਭਾਈ ਮਨੀ ਸਿੰਘ ਜੀ ਦੇ ਯਾਦ ਦੇ ਵਿੱਚ ਸ਼ਹੀਦਗੰਜ ਹੈ, ਉੱਥੇ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਮਾਰੇ। 1982 ਦੇ ਵਿੱਚ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਤੇ ਦਲ ਖਾਲਸਾ, ਇਹਨਾਂ ਜਥੇਬੰਦੀਆਂ ਨੂੰ ਜਿਹੜਾ ਉਹ ਗੈਰ ਕਾਨੂੰਨੀ ਡਿਕਲੇਅਰ ਕੀਤਾ ਇੰਡੀਅਨ ਗਵਰਨਮੈਂਟ ਨੇ। ਔਰ 1982 ਦੇ ਵਿੱਚ ਹਿੰਦੂ ਮੌਬਸ ਨੇ, ਪਟਿਆਲੇ ਦੇ ਵਿੱਚ ਹਿੰਦੂ ਭੀੜਾਂ ਨੇ ਇੱਕ ਸਿੱਖ ਪੁਲਿਸ ਵਾਲਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ, ਕਿਉਂਕਿ ਉਦੋਂ ਦਲ ਖਾਲਸਾ ਔਰ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਬੈਨ ਕੀਤਾ ਸੀ ਔਰ ਉਦੋਂ ਆਧਾਰ ਬਣਾ ਕੇ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਸੀ। ਇੰਟਰਨੈਸ਼ਨਲ ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਅਸੀਂ ਟਿਕਟ ਲਾ ਦਿੰਦੇ ਹਾਂ, ਲਿਫਾਫੇ ਦੇ ਉੱਤੇ ਚੰਬੜ ਜਾਂਦੀ ਹੈ, ਪਰ ਪਹਿਲੀ ਜਿਹੜੀ ਐਡਹੈਸਿਵ ਸਟੈਂਪ ਸੀ, ਜਿਹੜੀ ਚੰਬੜਨ ਵਾਲੀ ਟਿਕਟ ਹੈ, ਉਹ 1840 ਦੇ ਵਿੱਚ ਜਾਰੀ ਹੋਈ ਕਿ ਟਿਕਟਾਂ ਨੂੰ ਆਟੋਮੈਟਿਕਲੀ ਗੂੰਦ ਲੱਗੀ ਹੋਈ ਸੀ ਔਰ ਉਹ ਚਿਪਕ ਜਾਂਦੀ ਸੀ। ਵਾਸ਼ਿੰਗਟਨ DC ਦੇ ਵਿੱਚ ਜਿਹੜਾ ਸਾਡੇ ਅਫਰੀਕਨ ਅਮਰੀਕਨ ਭਰਾਵਾਂ ਦਾ ਵੱਡਾ ਥਿੰਕ ਟੈਂਕ ਬਣਿਆ ਹਾਰਵਰਡ ਯੂਨੀਵਰਸਿਟੀ, ਇਹ 1867 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਅੱਜ ਥੋੜ੍ਹੀ ਬਹੁਤ ਸਿਰ ਦਰਦ ਹੋਇਆ ਅਸੀਂ ਐਸਪਰਿਨ ਲੈਂਦੇ ਹਾਂ, ਜਾਂ ਹਿੰਦੁਸਤਾਨ 'ਚ ਇੱਕ ਜ਼ਮਾਨਾ ਸੀ ਕਿ ਐਸਪਰੋ ਔਰ ਐਨਾਸੀਨ, ਸਾਰੀਆਂ ਐਸਪਰਿਨ ਬੇਸਡ ਜਿਹੜੀਆਂ ਨੇ ਉਹ ਪੇਨ ਕਿਲਰ ਸੀ। ਸੋ 1899 ਦੇ ਵਿੱਚ ਪਹਿਲੀ ਵਾਰ ਬਾਇਰ ਕੰਪਨੀ ਨੇ ਜਿਹੜੀ ਹੈ ਪਾਊਡਰ ਐਸਪਰੀਨ ਜਿਹੜੀ ਹੈ ਇੰਟਰੋਡਿਊਸ ਕੀਤੀ ਸੀ। ਅੱਜ ਜਹਾਜ਼ਾਂ ਦੇ ਵਿੱਚ ਵੰਨ-ਸਵੰਨੇ ਖਾਣੇ ਹੁੰਦੇ ਨੇ, ਭਾਵੇਂ ਹੁਣ ਤਾਂ ਪੈਸੇ ਦੇ ਕੇ ਖਰੀਦਣੇ ਪੈਂਦੇ ਆ। 9/11 ਤੋਂ ਬਾਅਦ ਇਹ ਕੰਮ ਮਹਿੰਗਾ ਕਰਤਾ ਉਹਨਾਂ ਨੇ। ਪਰ ਪਹਿਲੀ ਇੰਪੀਰੀਅਲ ਏਅਰਵੇਜ਼ ਸੀ ਬ੍ਰਿਟਿਸ਼ ਏਅਰਲਾਈਨ, ਜਿਹਨੇ 1927 ਦੇ ਵਿੱਚ ਜਿਹੜਾ ਕੁਕਡ ਫੂਡ ਹੈ ਉਹ ਜਹਾਜ਼ ਦੇ ਵਿੱਚ ਸਰਵ ਕਰਨਾ ਸ਼ੁਰੂ ਕੀਤਾ ਸੀ। 1960 ਦੇ ਵਿੱਚ ਜਿਹੜੀ ਬੰਬੇ ਸਟੇਟ ਸੀ ਇੰਡੀਆ ਦੀ, ਉਹ ਦੋ ਹਿੱਸਿਆਂ 'ਚ ਵੰਡ ਕੇ ਦੋ ਸੂਬੇ ਮਹਾਰਾਸ਼ਟਰ ਤੇ ਗੁਜਰਾਤ ਹੋਂਦ ਦੇ ਵਿੱਚ ਆਏ ਸੀ। ਔਰ 2011 ਦੇ ਵਿੱਚ ਅੱਜ ਦੇ ਦਿਨ ਹੀ ਪ੍ਰੈਜ਼ੀਡੈਂਟ ਓਬਾਮਾ ਨੇ ਡਿਕਲੇਅਰ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਓਸਾਮਾ ਬਿਨ ਲਾਡਨ ਮਿਲਟਰੀ ਐਕਸ਼ਨ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ। ਸੋ ਇਹ ਅੱਜ ਦੇ ਦਿਨ ਦੀਆਂ ਇਤਿਹਾਸਕ ਸਿੱਖ ਔਰ ਇੰਟਰਨੈਸ਼ਨਲ ਘਟਨਾਵਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਸਾਡਾ ਪਹਿਲਾ ਸਵਾਲ ਹੈ, ਅਮਰੀਕਨ ਕਾਂਗਰਸ ਵੱਲੋਂ ਸਮਰਥਨ ਪ੍ਰਾਪਤ ਸੰਸਥਾ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਵਰ੍ਹਾ 2013 ਦੀ ਰਿਪੋਰਟ ਵਿੱਚ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਕਿਸੇ ਵੀ ਹਾਲਤ ਵਿੱਚ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ। ਕੀ ਹੈ ਇਹ ਰਿਪੋਰਟ? ਦੇਖੋ, 1997 'ਚ US ਕਾਂਗਰਸ ਦੇ ਇੱਕ ਐਕਟ ਦੇ ਨਾਲ ਇਹ ਕਮਿਸ਼ਨ ਹੋਂਦ ਦੇ ਵਿੱਚ ਆਇਆ ਸੀ, ਜਿਹਦਾ ਨਾਮ ਪੂਰਾ US ਸਰਵ ਇਹਨੂੰ ਕਹਿੰਦੇ ਨੇ,
ਯੂਨਾਈਟਿਡ ਸਟੇਟਸ ਦੇ ਨਾਲ ਜੋੜ ਕੇ ਜਿਹੜਾ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜੀ ਇਹ ਆਪਣੀ ਸਾਲਾਨਾ ਰਿਪੋਰਟ ਕੱਢਦਾ ਹੈ। ਅਸੀਂ ਵੀ ਸਾਲ 'ਚ ਉਹਨਾਂ ਨੂੰ ਇੱਕ ਦੋ ਵਾਰ ਜ਼ਰੂਰ ਮਿਲਦੇ ਹਾਂ ਡੈਪੂਟੇਸ਼ਨ ਲੈ ਕੇ। ਇੰਡੀਆ 'ਚ ਸਿੱਖਾਂ ਦੇ ਨਾਲ ਕੀ ਹੁੰਦਾ ਹੈ, ਕਸ਼ਮੀਰੀਆਂ ਨਾਲ ਕੀ ਹੁੰਦਾ ਹੈ, ਇਸ ਬਾਰੇ ਅਸੀਂ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਦਿੰਦੇ। ਸੋ ਜਦੋਂ ਇਸ ਜਿਹੜਾ ਕਿਲਰ ਹੈ ਹਜ਼ਾਰਾਂ ਮੁਸਲਮਾਨਾਂ ਦਾ ਨਰਿੰਦਰ ਮੋਦੀ ਜੀ ਇਹ ਅਮਰੀਕਾ 'ਚ ਆਉਣਾ ਚਾਹੁੰਦਾ ਸੀ, ਵੀਜ਼ੇ ਦੇ ਲਈ ਅਪਲਾਈ ਕੀਤਾ ਔਰ ਕੁਝ ਲੋਕ ਉਹਦੇ ਨਾਲ ਹਮਦਰਦੀ ਵੀ ਰੱਖਦੇ ਸੀ ਜਿਹੜੇ ਇੱਥੇ ਉਹਨਾਂ ਦੇ ਕਾਂਗਰਸਮੈਨਾਂ ਨੂੰ ਪੈਸੇ ਦਿੰਦੇ ਨੇ ਗੁਜਰਾਤੀਆਂ ਦੇ ਜੀ। ਸੋ ਅਸੀਂ ਇੱਕ ਪੂਰੀ ਕੈਂਪੇਨ ਚਲਾਈ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਨਾਲ ਮਿਲ ਕੇ, ਔਰ ਯੂਐਸ ਸਰਫ ਨੇ ਵੀ ਸਟੈਂਡ ਲਿਆ ਜੀ ਕਿ ਇਹਨੇ ਹਿਊਮਨ ਰਾਈਟ ਵਾਇਲੇਟ ਕੀਤੇ ਨੇ, ਸੋ ਇਹਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ। ਜੀ ਸੋ ਇਸ ਐਕਟ ਦੇ ਥੱਲੇ ਜਿਹਦੇ ਥੱਲੇ ਯੂਐਸ ਸਰਫ ਹੋਣ ਚਾਹੀਏ, ਉਹ ਪਹਿਲਾ ਫੋਰਨਰ ਬਣਿਆ ਜਿਸ ਦੇ ਨੂੰ ਵੀਜ਼ਾ ਡਿਨਾਈ ਕੀਤਾ ਗਿਆ। ਜੀ ਹੁਣ ਕਿਉਂਕਿ 3-4 ਵਾਰੀ ਉਹ ਚੀਫ ਮਿਨਿਸਟਰ ਬਣ ਗਿਆ ਹੈ, ਇੰਗਲੈਂਡ ਦੀ ਸਰਕਾਰ ਵਪਾਰਕ ਹਿੱਤਾਂ ਨੂੰ ਮੁੱਖ ਰੱਖਦੇ ਆ ਨਰਿੰਦਰ ਮੋਦੀ ਵੱਲ ਝੁਕ ਰਹੀ ਹੈ, ਅਮਰੀਕਨ ਐਂਬੈਸਡਰ ਵੀ ਥੋੜਾ ਬਹੁਤ ਇਹਨੂੰ ਮਿਲਿਆ ਜਾਂ ਉਹਨਾਂ ਦੇ ਨੁਮਾਇੰਦੇ ਮਿਲੇ ਨੇ, ਤੇ ਇੱਥੇ ਵੀ ਇੱਕ ਦੋ ਕਾਂਗਰਸਮੈਨ ਜਿਹੜੇ ਇਹਨਾਂ ਦੇ ਹਮਾਇਤੀ ਨੇ ਉਹਨਾਂ ਨੇ ਮੰਗ ਕੀਤੀ ਜੀ ਦੇਖੋ ਗੁਜਰਾਤ ਕਿੰਨਾ ਪ੍ਰੋਗਰੈਸ ਕਰ ਗਿਆ ਹੈ ਔਰ ਉਹਦੇ ਥੱਲੇ ਜਿਹੜਾ ਸਾਨੂੰ ਨਰਿੰਦਰ ਮੋਦੀ ਨੂੰ ਵੈਲਕਮ ਕਰਨਾ ਚਾਹੀਦਾ ਹੈ। ਜੀ ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਜਿਹੜੀ ਆਪਣੀ 2013 ਦੀ ਰਿਪੋਰਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਹੈ ਕਿ ਵੀ ਇਹਨੂੰ ਬਿਲਕੁਲ ਅਮਰੀਕਾ 'ਚ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਇਹਦੀ ਜਿਹੜੀ ਇਨਵੋਲਵਮੈਂਟ ਹੈ ਇਹ ਸਾਰੇ ਦੇ ਨਾਲ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਕਿਲਿੰਗਸ ਦੇ ਨਾਲ। ਤੇ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇੰਡੀਆ ਨੂੰ ਔਰ 7 ਹੋਰ ਦੇਸ਼ਾਂ ਨੂੰ ਟਾਇਰ 2 ਲਿਸਟ ਦੇ ਵਿੱਚ ਰੱਖਿਆ, ਜਿਹਦਾ ਮਤਲਬ ਹੈ ਕਿ ਵੇਅਰ ਗਵਰਨਮੈਂਟਸ ਐਨਗੇਜ ਇਨ ਔਰ ਟੋਲਰੇਟ particularly severe and violate human rights। ਸੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਵੀ ਉਹਦੇ 'ਚ ਉਹਨਾਂ ਨੇ 3 ਟਰਮਸ ਕਹੀਆਂ ਨੇ, ਸਿਸਟਮੈਟਿਕ, ਔਨਗੋਇੰਗ, ਐਗਰੀਜੀਅਸ ਸਟੈਂਡਰਡ, ਕਿ ਅਜੇ ਵੀ ਹਿੰਦੁਸਤਾਨ 'ਚ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ। ਇਸ ਲਈ ਉਹਨੂੰ 7 ਹੋਰ ਦੇਸ਼ਾਂ ਦੀ ਲਿਸਟ ਦੇ ਨਾਲ ਉਹਨਾਂ ਨੇ ਇੰਡੀਆ ਨੂੰ ਕਲੱਬ ਕੀਤਾ ਔਰ ਨਰਿੰਦਰ ਮੋਦੀ ਨੂੰ ਵੀਜ਼ਾ ਨਾ ਦੇਣ ਬਾਰੇ ਬੜੀ ਸਟਰੋਂਗ ਰਿਕਮੈਂਡੇਸ਼ਨ ਦਿੱਤੀ ਹੈ। ਸੋ ਇਟਸ ਵੈਰੀ ਵੈਲਕਮ। ਹਾਂਜੀ ਡਾਕਟਰ ਸਾਹਿਬ ਨੂੰ ਵਕਤ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵਾਚ ਕਰਦੇ ਰਹੋ, ਮਿਲਦੇ ਆ ਇੱਕ ਛੋਟੇ ਬ੍ਰੇਕ ਤੋਂ ਬਾਅਦ।